ਲੋ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਤੇ ਇੱਕ ਤੇ ਮੌਸਮ ਹੋਇਆ ਮਜ਼ੇਦਾਰ, ਤੇ ਉੱਤੋਂ ਲੇਕਿਨ ਬਿਜਲੀ ਦੇ ਕੜਾਕੇ ਇੰਨੇ ਨੇ ਕਿ ਹਰ ਬੰਦਾ ਸਹਿਮ ਕੇ ਰਹਿ ਗਿਆ ਹੈ। ਕੜਾਕੇ ਬਦਲਾਂ ਚੋਂ ਨਹੀਂ ਆ ਰਹੇ, ਇਹ ਹਕੂਮਤੀ ਪਲੀਸੀਆਂ ਚੋਂ ਆ ਰਹੇ ਨੇ। ਤੇਲ ਦੀ ਕੀਮਤਾਂ ਵੱਧ ਗਈਆਂ ਨੇ। ਤੇ ਹੋ ਕੀ ਰਿਹਾ, ਇਹ ਜੰਗ ਪਾਕਿਸਤਾਨ ਤੇ ਨਹੀਂ ਲੜ ਰਿਹਾ ਸੀ। ਪਾਕਿਸਤਾਨ ਤੇ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਇਹ ਸਾਰਾ ਜਿਹੜਾ ਮਲਬਾ ਲੱਗਦਾ ਹੈ ਆਵਾਮ ਤੇ ਆ ਪਿਆ। ਕਿਸੇ ਨੇ ਖਿੱਚ ਕੇ ਮਾਰਿਆ ਮਜ਼ਾਈਲ ਮਹਿੰਗਾਈ ਦਾ, ਤੇ ਆਵਾਮ ਹੋ ਗਈ ਹੈ ਹੁਣ ਛਲਨੀ। ਤੇ ਚੌਧਰੀ ਸਾਹਿਬ ਬੜੇ ਪਰੇਸ਼ਾਨ ਨੇ ਕਿ ਹੁਣ ਗੱਡੀ ਕਿਸ ਤਰ੍ਹਾਂ ਚਲਾਉਣਗੇ। ਪਬਲਿਕ ਟਰਾਂਸਪੋਰਟ ਤੇ ਭਰ ਜਾਣੀ ਇਸਲਾਮਾਬਾਦ ਦੀ। ਹੋਇਆ ਕੀ ਚੌਧਰੀ ਸਾਹਿਬ, ਪਹਿਲੇ ਤੁਸੀਂ ਦੱਸੋ ਕਿਹੜੇ ਕਿਹੜੇ ਅੱਜ ਐਲਾਨਾਤ ਹੋਏ ਨੇ, ਇਕਦਾਮਾਤ ਹੋਏ ਨੇ, ਉਹਨਾਂ ਤੇ ਜ਼ਰਾ ਪਹਿਲੇ ਰੋਸ਼ਨੀ ਪਾਓ। ਰਾਣਾ ਸਾਹਿਬ, ਉਹ ਪਹਿਲਾਂ ਤੇ ਇਹ ਕਿ ਪੈਟਰੋਲ ਯਕਦਮ ਹੀ ਪਿਛਲੀ ਵਾਰੀ ਤੇ 52 ਰੁਪਏ ਵਧਿਆ ਸੀਗਾ। ਹਾਂ। ਲੇਕਿਨ ਜਦੋਂ ਰਾਤੀ ਇਹਨਾਂ ਨੇ, ਲੋਕ ਤਾਂ ਐਕਸਪੈਕਟ ਕਰ ਰਹੇ ਸੀ ਕਿ ਕੋਈ 100 ਰੁਪਏ ਵਧੇਗਾ। ਲੇਕਿਨ ਇਹਨਾਂ ਨੇ 137 ਰੁਪਏ ਪੈਟਰੋਲ ਤੇ 148 ਰੁਪਏ ਡੀਜ਼ਲ ਵਧਾਇਆ ਰਾਤ। ਓਏ ਹੋਏ 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 ਤੇ ਹੋਏ। ਉਹ ਤੇ ਖਬਰ ਜਿਹੜੀ ਸੀ, ਉਹ ਤੁਹਾਨੂੰ ਪਤਾ, ਉਹ ਤੇ ਬਿਲਕੁਲ ਇੱਕ ਇਸ ਤਰ੍ਹਾਂ ਸੀ ਜਿੱਦਾਂ ਕੋਈ ਲੋਕਾਂ ਦੇ ਉੱਤੇ ਅੱਗ ਗਿਰ ਗਈ ਹੁੰਦੀ ਹੈ। ਹਾਂ, ਉਹ ਤਾਂ। ਤੇ ਉਹ ਲੋਕ ਜਿਸ ਤਰ੍ਹਾਂ ਬੰਦਾ ਝੁਲਸ ਨਹੀਂ ਜਾਂਦਾ ਗਰਮੀ ਦੇ ਵਿੱਚ, ਉਹ ਹੂੰ। ਇਸ ਤਰ੍ਹਾਂ ਦੀ ਸੂਰਤ ਹਾਲ ਸੀ। ਹਾਲਾਂਕਿ ਮੌਸਮ ਤੇ ਇਸਲਾਮਾਬਾਦ ਦਾ ਅਹ, ਪੂਰਾ ਤੁਹਾਨੂੰ ਪਤਾ ਕਿ ਕੱਲ ਵੀ ਸਾਰਾ ਠੰਡਾ ਰਿਹਾ ਤੇ ਅੱਜ ਵੀ ਠੰਡਾ। ਮੈਂ ਤੇ ਤੇ ਬਾਰਿਸ਼ ਵੀ ਹੁੰਦੀ ਰਹੀ ਸਾਰਾ ਦਿਨ, ਸਾਰਾ ਦਿਨ ਇਸਲਾਮਾਬਾਦ ਤੇ। ਮੈਂ ਕੋਇਟੇ ਬੈਠਾ ਹਾਂ, ਇੱਥੇ ਬਰਫ਼ ਪੈ ਗਈ। ਇੱਥੇ ਜ਼ਿਆਰਤ ਤੇ ਉਹ ਸਮਝੋ ਕਿ ਉਹਨੇ ਫਿਰ ਸਫੇਦ ਚਾਦਰ ਓੜ ਲਈ ਹੈ। ਤੇ ਇੱਧਰ ਵੀ ਉਹੀ ਹਾਲ ਹੈ ਜਿਹੜੇ ਇਸਲਾਮਾਬਾਦ ਦਾ। ਤੇ ਇਸਲਾਮਾਬਾਦ ਦਾ ਵੀ ਮੌਸਮ ਠੰਡਾ, ਲੇਕਿਨ ਅੰਦਰੋਂ ਲੋਕਾਂ ਦੇ ਭਾਬੜ ਵਰ ਰਹੇ ਨੇ। ਤੇ ਪੈਟਰੋਲ ਜਿਹੜਾ ਉਹ ਬਰਦਾਸ਼ਤ ਨਹੀਂ ਹੋ ਰਹੀ ਖਬਰ ਲੋਕਾਂ ਕੋਲ। ਉਹ ਤੇ ਹੀਟਰ ਨਹੀਂ ਚਲੇ ਹੋਣਗੇ ਇਸ ਵਾਰੀ, ਕਿਉਂਕਿ ਅੰਦਰ ਦੀ ਅੱਗ ਹੀ ਕਾਫੀ ਹੈ। ਅੰਦਰ ਦੀ ਆ ਗਈ ਕਾਫੀ। ਮੈਂ ਦੱਸਾਂ, ਲੋਕ ਬਹੁਤ ਪਰੇਸ਼ਾਨ ਹੈ ਰਾਣਾ ਸਾਹਿਬ। ਮਤਲਬ ਲੋਕ ਕਹਿੰਦੇ ਨੇ ਹੁਣ, ਉਹ ਤੁਹਾਨੂੰ ਪਤਾ ਮੀਮਸ ਬਣ ਰਹੀਆਂ, ਉਹ ਮੈਸੇਜ ਆ ਰਹੇ ਨੇ ਦੋਸਤਾਂ ਦੇ ਜੀ ਕਿ ਗੱਡੀਆਂ ਛੱਡੀਆਂ ਤੇ ਪਾ ਦਿਓ ਕੱਪੜਾ, ਹੂੰ। ਤੇ ਪੈਦਲ ਚੱਲਿਆ ਕਰੋ, ਤੁਹਾਡੀ ਸਿਹਤ ਲਈ ਬਹੁਤ ਅੱਛਾ ਹੈ। ਇਹ ਤੇ ਹੈ। ਕਿਉਂਕਿ ਯਾਰ ਇੰਨੇ ਰੇਟ ਤੇ ਪੈਟਰੋਲ ਦੀ ਗੱਡੀ ਨਹੀਂ ਚੱਲ ਸਕਦੀ। ਇਹ ਕੀਮਤਾਂ ਵਧਣ ਤੋਂ ਪਹਿਲੇ ਕਹਿਣਾ ਦਾ ਚੋਈ ਸਾਹਿਬ, ਇਹ ਕੰਮ ਸ਼ੁਰੂ ਕਰ ਦਈਏ। ਹੁਣ ਤੇ ਮਜਬੂਰਨ ਕਰਨਾ ਪੈਣਾ ਸਾਨੂੰ। ਮਜਬੂਰਨ ਕਰਨਾ ਪੈਣਾ, ਬਿਲਕੁਲ। ਹਾਂ, ਲੇਕਿਨ ਇਹ ਇਹ। ਛੋਟੇ ਛੋਟੇ ਇਹਨਾਂ ਨੇ ਐਲਾਨ ਕੀਤੇ ਨੇ, ਲੇਕਿਨ ਉਹ ਜਾਂ ਮਤਲਬ ਪ੍ਰੋਸੈਸ ਨੇ, ਖਬਰਾਂ ਆ ਰਹੀਆਂ। ਹੂੰ। ਤੇ ਲੇਕਿਨ ਇਹ ਆ ਕਿ ਉਹ ਕੋਈ ਕੰਕਰੀਟ ਨਹੀਂ ਹੈ ਜੀ। ਉਹ ਸਬਸਿਡੀ ਕੀ ਆ, ਫਾਰਮਰ ਨੂੰ ਕਹਿੰਦੇ ਜੀ 1500 ਰੁਪਇਆ ਪਰ ਏਕੜ। ਉਹ ਤੇ ਹੁਣ ਉਹ ਸਿੰਧ ਗਵਰਨਮੈਂਟ ਦਾ ਐਲਾਨ ਹੈ। ਨਹੀਂ, ਸਿੰਧ ਸੁਣਿਆ ਕਿ ਇਹਨਾਂ ਨੇ ਵੀ ਹਾਂਜੀ, ਕਿਹਾ। ਅੱਛਾ। ਸੁਣਿਆ ਬਾਕੀ ਵੀ ਕਰ ਰਹੇ ਨੇ। ਓਏ ਹੋਏ ਹੋਏ। ਤੇ ਕੋਈ ਇਹਨਾਂ ਨੇ ਦੂਸਰਾ ਇਹਨਾਂ ਦਾ ਇਹ ਹੈ ਕਿ ਮੋਟਰਸਾਈਕਲਾਂ ਲਈ ਸਬਸਿਡੀ ਜੀ 20 ਲੀਟਰ ਤੇ 100 ਰੁਪਇਆ। ਓਏ ਹੋਏ, ਇਹ ਕੀ ਇਹ ਗੱਲ ਕਿਹੜੀ ਸਬਸਿਡੀ? ਹੈ? ਤੇ ਮਜ਼ਾਕ ਕਰ ਰਹੇ ਨੇ। ਉਹ ਮਤਲਬ ਮਜ਼ਾਕ ਕਰ ਰਹੇ ਨੇ। ਕੋਈ ਸਿੰਧ ਗਵਰਨਮੈਂਟ ਨੇ ਵੀ 2000 ਰੁਪਏ ਪਰ ਮੋਟਰਸਾਈਕਲ ਵਾਲਿਆਂ ਨੂੰ ਐਲਾਨ ਕੀਤਾ ਵਾ। ਹਾਂ। ਤੇ ਉਹ ਇਹ ਸਾਰੀਆਂ, ਉਹ ਇਹ ਜਿਹੜੀਆਂ ਸਬਸਿਡੀਆਂ ਨਾ, ਜਿਹੜੀ ਮੈਨੂੰ ਲੱਗਦੀਆਂ ਇਹ ਉਸ ਤਰ੍ਹਾਂ ਦੀਆਂ ਸਬਸਿਡੀਆਂ ਜਿੱਦਾਂ ਦੀਆਂ ਇਹਨਾਂ ਨੇ ਜਿਹੜੇ ਨਾ ਆਸਟੈਰਿਟੀ ਮੇਅਰ ਨਹੀਂ ਪਿੱਛੇ ਲਏ ਸੀਗੇ। ਕਿਵੇਂ? ਹਾਂ, ਗੱਡੀਆਂ ਉਹ ਚੱਲ ਰਹੀਆਂ ਤੇ ਸਨ। ਸਾਰਾ ਉਹ ਟੋਪੀ ਡਰਾਮਾ, ਤੇ ਸਾਰੀ ਜ਼ਬਾਨੀ ਜਮਾ ਖਰਚ, ਕਿ ਜੀ ਉਹ। ਇਹ ਗੱਡੀਆਂ ਇਦਾਂ ਕਰਦੇ, ਉਦਾਂ ਕਰਦੇ, ਇਹ ਕਰਦੇ। ਤੇ ਬਿਊਰੋਕਰੇਟ ਕਹਿੰਦੇ ਗੱਡੀ ਤਾਂ ਸਾਡੀ ਜਿੱਥੇ ਜਾਣੀ ਤੁਸੀਂ ਜਾਂਦੀ ਹੈ, ਉਹ ਹੂੰ। ਤਾਂ ਨਹੀਂ ਰੁਕ ਸਕਦੀ। ਹਾਂ, ਤੇ ਬਿਲਕੁਲ। ਜਿੱਥੇ ਇਹਨਾਂ ਨੂੰ ਜ਼ਰੂਰਤ ਹੁੰਦੀ ਉਹ ਤੇ ਅਸੀਂ ਲਿਜਾਈ ਦੀ। ਉਹ ਬੇਸ਼ੱਕ ਬਾਈ ਬੁੱਕ ਜਾਣ ਜਾਂ ਵੈਸੇ ਜਾਣ, ਉਹ ਜਾਣਾ ਉਸ ਤਰ੍ਹਾਂ ਹੀ। ਮਤਲਬ ਇਹ ਸਬਸਿਡੀਆਂ ਵੀ ਉਸ ਤਰ੍ਹਾਂ ਦੀਆਂ ਹੈ ਕਿ ਇੱਕ ਆਵਾਮ ਨੂੰ ਜਿਹੜਾ ਨਾ, ਇੱਕ ਲੋਲੀਪੌਪ ਆ, ਇਹਦੇ 'ਚ ਕੋਈ ਦਿੱਲੀ ਹਕੀਕਤ ਨਹੀਂ। ਗਵਰਨਮੈਂਟ ਨੇ ਕੀ ਕੀਤਾ, ਉਧਰ ਤੇ ਪੋਜੀਸ਼ਨ ਦੀ ਹਕੂਮਤ ਹੈ। ਉਹਨਾਂ ਨੇ ਵੀ ਐਲਾਨ ਕੀਤਾ। ਸੁਹੇਲ ਅਫਰੀਦੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੱਲ। ਤੇ ਉਹਨੇ ਕੀ ਐਲਾਨ ਕੀਤਾ ਸੀ, ਮੈਂ ਵੇਖ ਨਹੀਂ ਸਕਿਆ, ਮੈਂ ਤੇ ਮਸਰੂਫ ਹੀ ਬਹੁਤ ਹਾਂ ਕੋਟੇ। ਉਹ ਉਹਨਾਂ ਨੇ ਵੀ ਕੋਈ ਉਹਦੇ 'ਚ ਕੰਕਰੀਟ ਰਾਣਾ ਸਭ ਕੋਈ ਨਹੀਂ। ਅੱਛਾ। ਉਹਨਾਂ ਨੇ ਵੀ ਕਿਹਾ ਜੀ ਕਿ ਹਾਂ, ਉਹ ਇਹ ਕਹਿੰਦੇ ਨੇ ਕਿ ਸਾਨੂੰ ਤਾਂ ਫੈਡਰਲ ਪੈਸੇ ਨਹੀਂ ਦੇ ਰਿਹਾ। ਉਹਨਾਂ ਹੂੰ। ਦੀ ਇੱਕ ਨਵੀਂ ਫਿਲਮ, ਉਹ ਕਹਿੰਦੇ ਜੀ ਸਾਡੇ ਕੋਲ ਤੇ ਪੈਸੇ ਕੋਈ ਨਹੀਂ, ਸਾਨੂੰ ਤੇ ਫੈਡਰਲ ਜਿਹੜੇ ਆ ਉਹ, ਤੁਹਾਨੂੰ ਪਤਾ ਹੈ ਐਨਐਫਸੀ ਵੀ ਰੀਡਿਫਾਈਨ ਹੋਣਾ, ਤੇ 28ਵੀਂ ਤਰੀਕ ਦੀ ਤੁਹਾਨੂੰ ਪਤਾ ਨਾ ਖਬਰਾਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ। ਹਾਂ, ਤੇ ਉਹ ਤਾਂ ਕਹਿੰਦੇ ਸਾਡੇ ਕੋਲ ਪੈਸੇ ਕੋਈ ਨਹੀਂ। ਤੇ ਜਿਹੜਾ ਫੈਡਰਲ ਆ ਜਾਂ ਬਾਕੀ ਸੂਬੇ, ਜਿਹੜਾ ਫਾਟਾ ਦੇ ਜ਼ਮਸ਼ੁਦਾ ਇਲਾਕੇ ਨੇ ਨਾ, ਉਹ ਹੂੰ। ਕਹਿੰਦੇ ਕਿ ਉਹਨਾਂ ਲਈ ਅਲੱਗਾ ਉਸ ਆਬਾਦੀ ਦੀ ਬੇਸਿਸ ਤੇ ਅਲੱਗਾ ਜਿਹੜਾ ਨਾ, ਉਹ ਐਨਐਫਸੀ 'ਚ ਪੈਸੇ ਨਹੀਂ ਰੱਖਣਾ ਚਾਹੁੰਦੇ। ਯਾਨੀ ਕਿ ਅਲੱਗਾ ਨਾ ਰੱਖਣ, ਲੇਕਿਨ ਉਹਦਾ ਸ਼ੇਅਰ ਨਹੀਂ ਰੱਖਣਾ ਚਾਹੁੰਦੇ। ਅੱਛਾ। ਉਹ ਮੰਨ ਨਹੀਂ ਰਹੇ, ਕਿਉਂਕਿ ਉਹਨਾਂ ਦੀ ਜ਼ਿਆਦਾ ਆਬਾਦੀ ਇਨਕਰੀਜ਼ ਹੋਈ ਨਾ। ਹੂੰ। ਤੇ ਇਸ ਕਰਕੇ ਉਹਨਾਂ ਨੇ ਤਾਂ ਕਿਹਾ ਸਾਡੇ ਕੋਲ ਪੈਸੇ ਕੋਈ ਨਹੀਂ, ਸਾਨੂੰ ਫੈਡਰੇਸ਼ਨ ਪੈਸੇ ਦੇਵੇ ਤੇ ਅਸੀਂ ਫਿਰ ਲੋਕਾਂ ਨੂੰ ਰਿਲੀਫ ਦੇਵਾਂਗੇ। ਬਾਕੀ ਉਹਨਾਂ ਨੇ ਵੀ ਕੋਈ ਕੋਈ ਵੱਡਾ ਐਲਾਨ ਨਹੀਂ ਕੀਤਾ। ਹਾਂ, ਬਸ ਇਹ ਬਲੂਚਿਸਤਾਨ ਦਾ ਵੀ ਅਸੀਂ ਵੇਖ ਰਹੇ ਸਾਂ। ਉਹ ਵੀ ਜ਼ਾਹਿਰ ਹੈ ਕਿ ਹਾਂਜੀ। ਜਿਹੜਾ ਕੀਤਾ ਉਹਨਾਂ ਨੇ ਇਹੀ ਕੀਤਾ। ਤੇ ਬਾਹਰ ਇੱਧਰ ਤੇ ਇਰਾਨ ਤੋਂ ਤੇਲ ਆਂਦਾ ਸਮਗਲਿੰਗ ਦਾ, ਉਹ ਵੱਧ ਗਿਆ ਸੁਣਿਆ। ਇੱਥੇ ਸਮਗਲਿੰਗ ਵੱਧ ਗਈ। ਇਹ ਤੇਲ ਤੋਂ ਤੇ ਬਚ ਜਾਣਗੇ, ਲੇਕਿਨ ਮਹਿੰਗਾਈ ਤੇ ਬੰਮ ਤੋਂ ਨਾ ਪੰਜਾਬੀ ਨੇ ਬਚਣਾ ਹੈ, ਨਾ ਸਿੰਧੀ, ਨਾ ਬਲੋਚੀ, ਨਾ ਪਠਾਨ, ਨਾ ਕਸ਼ਮੀਰੀ, ਨਾ ਜੀਬੀ ਵਾਲਾ, ਨਾ ਸਕਰਦੂ ਵਾਲਾ। ਸਾਰਿਆਂ ਨੇ ਪਿਸਣਾ ਹੈ ਨਾ। ਕਿਉਂ ਚੋਈ ਸਾਹਿਬ? ਬਿਲਕੁਲ। ਇਹ ਹੁਣ ਜਿਹੜਾ ਲੋਕ ਦੇ ਰਹੇ ਨੇ ਕੰਪੈਰੀਜ਼ਨ ਪੂਰੇ ਰੀਜਨ ਦਾ, ਹੂੰ। ਪੂਰੇ ਏਸ਼ੀਆ 'ਚ ਇਸ ਟਾਈਮ ਸਾਡਾ ਪੈਟਰੋਲ ਦਾ ਰੇਟ ਸਭ ਤੋਂ ਜ਼ਿਆਦਾ।
ਹਾਂ ਉਸ ਤੋਂ ਬਿਲਕੁਲ। ਬਾਅਦ ਉਸ ਤੋਂ ਬਾਅਦ ਸ੍ਰੀਲੰਕਾ ਦਾ ਵਾ, ਫਿਰ ਇੱਕ ਦੋ ਕੰਟਰੀਜ਼ ਦਾ ਵਾ, ਫਿਰ ਇੰਡੀਆ ਦਾ ਵਾ। ਹੂੰ। ਅਸੀਂ ਯਾਨੀ ਸਭ ਤੋਂ ਉੱਥੇ। ਇਹਦੀ ਤੇ ਵਜ੍ਹਾ ਕੀ ਬਤਾਇਆ, ਸਾਡੇ ਕੋਲ ਤਾਂ ਤੇਲ ਪਿਆ ਸੀ, ਸਾਡੇ ਜਹਾਜ਼ ਵੀ ਆ ਰਹੇ ਨੇ ਆਬਨਾਏ ਹੁਰਮੁਜ਼ ਤੋਂ, ਤੇ ਉਹ ਕਹਿ ਰਹੇ ਨੇ ਜੀ ਕਿ ਉਹਦੇ ਤੇ ਕੋਈ ਬੰਦਿਸ਼ ਵੀ ਕੋਈ ਨਹੀਂ, ਤੇ ਫਿਰ ਅਸੀਂ ਤੇਲ ਵਧਾਤਾ। ਹਾਂਜੀ, ਔਰ ਤੇਲ ਦਾ ਰੇਟ ਇੰਨਾ ਵੀ ਹਲੇ ਮਹਿੰਗਾ ਨਹੀਂ ਹੋਇਆ, ਮਤਲਬ ਮਹਿੰਗਾ ਤਾਂ ਹੈ ਦੁਨੀਆ 'ਚ। ਹਾਂ। ਲੇਕਿਨ ਰਾਣਾ ਸਾਹਿਬ ਅਸਲ ਇਹ ਹੈ ਕਿ ਸਾਡੀ ਇਕਨੋਮੀ ਤੁਹਾਨੂੰ ਪਤਾ ਕੋਈ ਨਹੀਂ, ਤੁਸੀਂ ਸਮਝਦਾਰ ਬੰਦੇ ਤੁਹਾਨੂੰ ਪਤਾ ਵਾ। ਤੇ ਉਹ ਇਹ ਮੌਕਾ ਇਦਾਂ ਦਾ ਜਿਹੜਾ ਮੌਕਾ ਨਾ, ਇਸ ਤਰ੍ਹਾਂ ਦਾ ਨਾ ਕਿ ਹਰ ਕ੍ਰਾਈਸਿਸ 'ਚ ਅਪਰਚੁਨਿਟੀ ਹੁੰਦੀ ਹੈ। ਇਹ ਹਾਂ ਜਿਹੜੀ ਸਾਡੇ ਹਕੂਮਤੀ ਔਰ ਜਿਹੜੀ ਰੂਲਿੰਗ ਸ਼ਰਾਫੀਆ ਨਾ, ਇਹ ਵੀ ਹਰ ਕ੍ਰਾਈਸਿਸ ਇਸ ਤਰ੍ਹਾਂ ਦੀ ਅਪਰਚੁਨਿਟੀ ਲੱਭ ਲੈਂਦੀ। ਇਹ ਕਹਿੰਦੇ ਮੌਕਾ ਹੈਗਾ, ਪੈਸੇ ਬਣਾ ਲਓ, ਕਿਉਂਕਿ ਪੈਸੇ ਉਦਾਂ ਤੁਹਾਨੂੰ ਪਤਾ ਇਹਨਾਂ ਕੋਲ ਹੈ ਕੋਈ ਨਹੀਂ। ਹੂੰ ਕਿਉਂਕਿ ਪੈਟਰੋਲ ਤੇ ਇਹਨਾਂ ਨੇ ਵਧਾਇਆ ਵਧਾਇਆ, ਜਿਹੜੀ ਲੇਵੀ ਹੈ ਨਾ, ਹੂੰ। ਉਹ ਵੀ ਇਹਨਾਂ ਨੇ ਵਧਾ ਦਿੱਤੀ। ਲੇਵੀ ਤੇ ਕਿਉਂ ਚਾਹੀ ਟੈਕਸ ਵੀ ਹਾਲਾਂਕਿ। ਵਧਾਤਾ, ਮਤਲਬ ਟੈਕਸ ਵਧਾਉਣਾ ਦਾ ਕੀ ਤੁਕ ਬਣਦਾ? ਅਗਰ ਪੈਟਰੋਲ ਮਹਿੰਗਾ ਹੋਇਆ, ਉਹ ਤੇ ਮਹਿੰਗਾ ਕਰ ਦਿਓ ਨਾਲ ਤੁਸੀਂ ਜਨਾਬ। ਉਹ ਜਿਹੜੀ ਲੇਵੀ ਆ, ਉਹ ਪਿਛਲੀ ਦਫਾ ਵੀ ਵਧਾਈ ਤੋਂ 52 ਵਧਾਇਆ ਸੀ, ਹੁਣ ਫਿਰ ਵਧਾਤੀ। ਉਹਦਾ ਕੀ ਤੁਕ ਬਣਦਾ? ਇਸ ਕਰਕੇ ਉਹ ਮਤਲਬ ਇਹ ਆਪਣੇ ਪੈਸੇ ਬਣਾਉਣ ਦੇ ਚੱਕਰਾਂ 'ਚ ਨਾ, ਕਿਉਂਕਿ ਇਹਨਾਂ ਕੋਲ ਹੋਰ ਪੈਸੇ ਕੋਈ ਨਹੀਂ। ਹੂੰ ਤੇ ਬਾਕੀ ਜਿਹੜਾ ਇਹ ਆਪਣੇ ਖਰਚੇ ਘਟਾ ਨਹੀਂ ਸਕਦੇ, ਹੂੰ ਆਪਣੀਆਂ ਯਾਸ਼ੀਆਂ ਇਹਨਾਂ ਦੀਆਂ ਉਹ ਘੱਟ ਹੋ ਨਹੀਂ ਸਕਦੀਆਂ। ਹੂੰ। ਤੇ ਮੀਆਂ ਸ਼ਹਿਬਾਜ਼ ਸ਼ਰੀਫ ਨੇ ਤੁਹਾਨੂੰ ਪਤਾ ਕਿ 2-3 ਦਿਨ ਪਹਿਲਾਂ ਕਿਹਾ ਜੀ ਕਿ ਖੁਸ਼ਹਾਲੀ ਦਾ ਵਕਤ ਆਉਣੇ ਵਾਲਾ ਸੀਗਾ ਤੇ ਜੰਗ ਲੱਗ ਗਈ। ਇਸ ਤਰ੍ਹਾਂ ਦੇ ਲੋਕਾਂ ਨੂੰ ਲੋਲੀਪੌਪ ਦਿੰਦੇ ਨੇ ਕਿ ਵਕਤ ਆਉਣੇ ਵਾਲਾ ਸੀ, ਜੰਗ ਲੱਗ ਗਈ, ਮਤਲਬ ਜੰਗ ਨਾ ਲੱਗਦੀ ਤਾਂ ਕੋਈ ਖੁਸ਼ਹਾਲੀ ਇੱਥੇ ਆ ਜਾਣੀ। ਹਾਂਜੀ, ਇੱਥੇ ਦੋ ਤਿੰਨ ਨਹਿਰਾਂ ਬਹਿਣ ਲੱਗ ਪਣੀਆਂ ਸੀ। ਉਹ ਤੇ ਇੱਕ ਪਹਿਲੀ ਖਬਰ ਆ ਗਈ ਸੀ, ਕੱਲ ਹੀ ਆ ਗਈ ਸੀ ਕਿ ਪਾਕਿਸਤਾਨ ਨੇ ਫੈਸਲਾ ਕੀਤਾ ਯੂਏ ਦੇ ਕਰਜ਼ੇ ਲਾ ਦੇਵਾਂਗੇ। ਇਹ ਜਿਹੜਾ ਆਵਾਮ ਦਾ ਤੇਲ ਕੱਢਣਗੇ ਨਾ, ਉਹਦੇ ਚੋਂ ਜਿਹੜਾ ਨਾ ਅਬੂ ਧਾਬੀ ਵਾਲੇ ਦੇ, ਦੁਬਈ ਵਾਲੇ ਦੇ ਕਰਜ਼ੇ ਅਸੀਂ ਲਾ ਦੇਣੇ ਨੇ। ਉਹ ਕਹਿੰਦੇ ਜੀ ਕਿ 6% ਅਸੀਂ ਸੂਦ ਦੇ ਰਹੇ ਸਾਂ, 2 ਅਰਬ ਪਾਰ ਕੀਤਾ ਸੀ, ਉਹਨਾਂ ਦਾ ਤੇ ਕਰਜ਼ਾ ਲਾਈਏ ਨਾ, ਪਹਿਲੇ ਇੱਥੋਂ ਖਿੱਚੀਏ ਤਾਂ ਕਿ ਇੱਕ ਸਾਈਡ ਤੋਂ ਤੇ ਫਾਰਗ ਹੋਈਏ। ਹਾਂ, ਲੇਕਿਨ ਉਹ ਲਿਥ ਕੋ ਨਹੀਂ ਰਿਹਾ ਰਾਣਾ ਸਾਹਿਬ। ਤੇ ਅਗਲੀਆਂ ਜਿਹੜੀਆਂ ਖਬਰਾਂ ਇਸ ਤੋਂ ਵੀ ਬੁਰੀਆਂ ਆ ਰਹੀਆਂ, ਮੈਂ ਤੁਹਾਨੂੰ ਦੱਸਾਂ। ਉਹ ਦੱਸੋ ਨਾ ਫਿਰ। ਜਿਹੜੀ ਅਗਲੀ ਖਬਰ ਇਸ ਤੋਂ ਬੁਰੀ ਆਈ ਹੈ, ਉਹ ਇਹ ਆ ਕਿ ਡਾਲਰ ਵੀ ਵਧਣ ਲੱਗਾ। ਓਏ ਹੋਏ 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 ਹੋਏ, ਇਨਫਲੇਸ਼ਨ। ਕਿਉਂਕਿ ਇਹਨਾਂ ਨੇ ਇਹ IMF ਇਹਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਵੀ ਤੇਲ ਦੀ ਸਬਸਿਡੀ ਕਿਦਾਂ ਦੇ ਰਹੇ ਹੋ, ਉਹਨੂੰ ਖਤਮ ਕਰੋ। ਕਿਉਂਕਿ ਇਹਨਾਂ ਨੇ ਸਬਸਿਡੀ ਦਿੱਤੀ ਪਿੱਛੇ, ਜਿਹੜਾ ਵਧਾਇਆ ਨਹੀਂ 2 ਹਫ਼ਤੇ, ਹੂੰ ਹੂੰ ਹੂੰ। 2-3 ਹਫ਼ਤੇ ਵਧਾਇਆ ਨਹੀਂ। ਲੇਕਿਨ ਹੁਣ ਨਾਲ IMF ਨੇ ਇਹਨਾਂ ਨੂੰ ਇਹ ਵੀ ਕਿਹਾ ਕਿ ਜਿਹੜੀ ਇਹਦੀ ਹੈ ਨਾ ਡਾਲਰ, ਤੁਸੀਂ ਇਹਨਾਂ ਨੇ ਤੁਹਾਨੂੰ ਪਤਾ ਨਾ ਮਸਨੂਈ ਤੌਰ ਤੇ ਰੋਕਿਆ ਉਹਦਾ। ਉਹਨਾਂ ਨੇ ਕਿਹਾ ਇਹਨਾਂ ਨੂੰ ਫ੍ਰੀ ਕਰੋ, ਮਾਰਕੀਟ ਜਿਹੜਾ ਓਰੀਜਨਲ ਰੇਟ ਉੱਤੇ ਜਾਣਾ ਚਾਹੀਦਾ। ਤੇ ਇਹ ਡਾਲਰ ਦੀ ਵੀ ਖਬਰ ਆਉਣੇ ਵਾਲੀ, ਮੈਂ ਤੁਹਾਨੂੰ ਅਗਲੀ ਗੱਲ ਦੱਸਦਾ। ਤੇ ਚੋਈ ਦੋ ਸਾਹਿਬ ਚਾਰ ਦਿਨ ਦੀ ਜਿਹੜੀ ਨਾ ਪੀ ਨਿਕਲ ਜਾਣੀ ਹੈ, ਉਹ ਤੇ ਬਸ ਹੈ ਤੇ ਤੁਸੀਂ ਸਮਝੋ ਤਬਾਹੀ ਆਉਣ ਲੱਗੀ ਹੈ ਆਵਾਮ ਦੀ। ਇਸ ਤਰ੍ਹਾਂ ਹੀ ਹੁਣ ਦੇਖੋ ਨਾ, ਤੇਲ ਦੇ ਨਾਲ ਰਾਣਾ ਸਾਹਿਬ ਹਰ ਚੀਜ਼ ਮਹਿੰਗੀ ਹੋ ਜਾਂਦੀ। ਹੂੰ। ਮਤਲਬ ਜਿਹੜੇ ਬੱਚਿਆਂ ਦੇ ਸਕੂਲ ਉਹਨਾਂ ਨੂੰ ਵੈਗਨਾਂ ਲੱਗੀਆਂ ਹੋਈਆਂ, ਉਹਨਾਂ ਨੇ ਮਹਿੰਗੇ ਉਹਨਾਂ ਨੇ ਤੇ ਕਿਰਾਏ ਵਧਾ ਦੇਣੇ, ਬੱਸਾਂ ਦੇ ਕਿਰਾਏ ਵੱਧ ਜਾਣੇ। ਅਹ, ਜਿਹੜੀ ਖਾਣੇ ਪੀਣੇ ਦੀਆਂ ਚੀਜ਼ਾਂ, ਹਰ ਚੀਜ਼ ਦਾ। ਦੋਜੀ ਕਹਿੰਦਾ ਜੀ ਕਿ ਦੁੱਧ ਦਾ ਰੇਟ ਵਧਾ ਦਿਓ। ਕਿਉਂ ਜੀ? ਕਹਿੰਦਾ ਪੈਟਰੋਲ ਵੱਧ ਗਿਆ। ਦੁੱਧ ਠੀਕ ਹੈ ਪੈਟਰੋਲ ਨਾ। ਨਹੀਂ ਨਿਕਲਦਾ। ਬਸ ਉਹ ਕਹਿੰਦੇ ਜੀ ਅਸੀਂ ਉਹ ਕਹਿੰਦੇ ਜੀ ਉਹ ਸਾਡਾ ਹਰ ਚੀਜ਼ ਨਾਲ ਲਿੰਕ ਆ ਸਾਡਾ, ਵਿੱਚ ਜਿਹੜੀ ਅਸੀਂ ਚੀਜ਼ਾਂ ਮੱਝਾਂ ਨੂੰ ਉਹ ਖੁਰਾਕਾਂ ਠੀਕ ਹੈ, ਪਾਉਂਦੇ ਹਾਂ। ਪੰਜਾਬ ਵਿੱਚ ਉਹਨਾਂ ਨੇ ਉਹ ਮੱਝ ਦੇ ਉੱਤੇ 200 ਰੁਪਈਆ ਟੈਕਸ ਵੀ ਲਾਤਾ। ਅੱਛਾ, ਉਹ ਖਬਰ ਵੈਸੇ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਲੇਕਿਨ ਮੈਂ ਕੋਈ ਦੇਖੀ ਨਹੀਂ। ਉਹ ਕੋਈ ਅੱਛਾ। ਮਤਲਬ ਉਹਦੇ ਮੈਂ ਉਹ ਤੇ ਤੁਹਾਨੂੰ ਹਾਂ ਕੋਈ ਨਹੀਂ authentic ਪਤਾ ਨਹੀਂ ਹੈ ਕਿ ਨਹੀਂ ਹੈ। ਰਜਿਸਟ ਕਰਨਾ। ਲੇਕਿਨ ਇਹ ਹੈ ਕਿ ਉਹ ਮਹਿੰਗਾਈ ਤੇ ਪੂਰਾ ਮਹਿੰਗਾਈ ਦਾ ਤੂਫਾਨ ਆ ਰਾਣਾ ਸਾਹਿਬ, ਜਿਹੜਾ ਤੁਸੀਂ ਹੁਣ ਅਗਲੇ 1-2 ਹਫ਼ਤਿਆਂ ਦੇਖਣਾ। ਹਰ ਚੀਜ਼ ਖਾਣ ਪੀਣ ਦੀ, ਸਬਜ਼ੀਆਂ ਨੂੰ ਤੁਹਾਨੂੰ ਪਤਾ, ਹਰ ਚੀਜ਼ ਟਰਾਂਸਪੋਰਟੇਸ਼ਨ ਹੁੰਦੀ ਹੈ। ਤੇਲ ਮਹਿੰਗਾ, ਹਰ ਚੀਜ਼ ਮਹਿੰਗੀ। ਮੈਂ ਸਬਜ਼ੀ ਦੇ ਨਾਲ ਹੀ ਮਹਿੰਗੀ ਹੋ ਜਾਂਦੀ, ਫਰੂਟ ਮਹਿੰਗੇ। ਮੈਂ ਕੋਇਟੇ ਠੀਕ ਹੈ ਨਾ। ਇੱਧਰ ਕਮ ਸੇ ਕਮ ਤੇਲ ਤੇ ਸਸਤਾ ਹੈ ਨਾ ਇਰਾਨੀ। ਹਾਂ, ਤੁਸੀਂ ਕੋਟੇ ਦੀ ਕੋਈ ਖਬਰ ਰਾਣਾ ਸਾਹਿਬ ਦਿਓ ਕਿ ਇੱਥੇ ਕੀ ਸੂਰਤ ਕੋਇਟੇ ਦੀ ਹਾਲ ਹੈ ਇੱਥੇ। ਖਬਰ ਕੀ ਦੇ ਸਕਦੇ ਅਸੀਂ, ਇਹ ਅੱਛਾ ਪਾਕਿਸਤਾਨ ਜੀ। ਦੀ ਖਬਰ ਕੀ ਦੇਵਾਂਗੇ ਪਹਿਲੇ। ਕੋਇਟੇ ਦੀ ਖਬਰਾਂ ਤੁਹਾਨੂੰ ਦਵਾਂਗਾ ਮੈਂ ਅਗਲੇ ਹਫਤੇ, ਆਣਾ ਹੈ ਵਾਪਸ ਤੇ ਫੇਰ ਦਵਾਂਗਾ। ਠੀਕ ਹੈ। ਤੇ ਫਿਲਹਾਲ ਤੁਸੀਂ ਨਾ ਜਿਹੜਾ ਮਹਿੰਗਾਈ ਦਾ ਬੰਬ ਡਿੱਗਿਆ, ਜੰਗ ਚੱਲ ਰਹੀ, ਤੇ ਉਹਦੇ ਉੱਤੇ ਗੱਲ ਰੱਖੋ, ਪੰਜਾਬ ਤੇ ਰੱਖੋ ਗੱਲ। ਵਫਾਕ ਤੇ। ਅੱਛਾ ਜੀ, ਉਹ ਤੇ ਇਹ ਤਾਂ ਗੱਲ ਠੀਕ ਹੈ ਤੁਹਾਡੀ। ਹਾਂ ਤੇ ਚਲੋ, ਇੱਥੇ ਆ ਕੇ ਤੁਸੀਂ ਆ ਜਾਓਗੇ ਤੇ ਫਿਰ ਕੋਟੇ ਦੀ ਖਬਰਾਂ, ਮਤਲਬ ਇਹਦਾ ਮਤਲਬ ਕੋਈ ਵੱਡੀ ਬ੍ਰੇਕਿੰਗ ਲੈ ਕੇ ਆ ਰਹੇ ਹਾਂ, ਤੁਸੀਂ। ਗਰਮਾ ਗਰਮ ਖਬਰਾਂ ਚ ਸਭ ਬੇਫਿਕਰ ਹੋ, ਤੇ ਤੇ ਸਾਰੀਆਂ ਚਲੋ, ਸੁਸਤੀਆਂ ਦੂਰ ਹੋ ਜਾਣਗੀਆਂ, 14 ਤਬਕ ਰੋਸ਼ਨ ਹੋ ਜਾਣਗੇ ਤੁਹਾਡੇ। ਮੈਂ ਕਿਹਾ ਮੈਨੂੰ ਇੱਕ ਗੱਲ ਹੀ ਸਮਝ ਆਈ ਕਿ ਮੈਂ ਥੋੜਾ ਜਿਹਾ ਚੈੱਕ ਕੀਤਾ ਇਸਲਾਮਾਬਾਦ, ਇੱਥੇ ਕੋਈ ਟ੍ਰੈਫਿਕ ਦਾ ਫਲੋ ਹਲੇ ਤਾਂ ਫਰਕ ਨਹੀਂ ਪਿਆ, ਜਾਂ ਤੇ ਲੋਕਾਂ ਦੀ ਹਲੇ ਡਿੱਗੀਆਂ ਟੈਂਕੀਆਂ 'ਚ ਪਿਛਲੇ ਤੇਲ ਪਿਆ ਵਾ। ਹਾਂ, ਤੇ ਜਦੋਂ ਪਹੁੰਚਣਗੇ ਨਾ ਨਵੇਂ ਰੇਟ ਤੇ। ਚੌਧਰੀ ਸਾਹਿਬ, ਇਸਲਾਮਾਬਾਦ ਹੈ, ਪੈਸਾ ਬਹੁਤ ਹੈ, ਬਿਊਰੋਕਰੇਟਾਂ ਦਾ ਸ਼ਹਿਰ ਹੈ ਉਹ। ਫਿਰ ਸਾਰੇ ਜਿਹੜੀ ਸਾਡੀ ਅਫਗਾਨਿਸਤਾਨ ਦੀ ਜੰਗ ਹੋਈ ਸੀ, ਉਹ ਟ੍ਰਾਈਬਲ ਏਰੀਆਜ਼ ਦੇ ਲੋਕ ਇੱਧਰ ਆਏ ਸਨ। ਇਕਨੋਮੀ ਬੜੀ ਸਟਰੋਂਗ ਹੈ, ਡਾਇਆਸਪੋਰਾ ਦੇ ਘਰ ਨੇ ਇੱਥੇ, ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ। ਉਹਨਾਂ ਕੋਈ ਬਲੈਕ ਦੀ ਵੀ ਮਨੀ ਹੈ, ਕੋਈ ਹਰਾਮ ਦੀ ਵੀ ਹੈ, ਕੋਈ ਕਰਪਸ਼ਨ ਦੀ ਵੀ ਹੈ।
ਥੋੜੀ ਹਲਾਲ ਦੀ ਵੀ ਹੈ, ਫਿਰ ਡਿਪਲੋਮੈਟ ਇੱਥੇ ਬਹੁਤ ਨੇ। ਮਿਕਸ ਜਿਹਾ ਕੰਮ ਹੈ ਇਸਲਾਮਾਬਾਦ, ਇੱਥੇ ਦੀ ਟ੍ਰੈਫਿਕ ਨਹੀਂ ਰੁਕਣੀ। ਟ੍ਰੈਫਿਕ ਰੁਕੇਗੀ ਹਾਂ ਸਹੀ। ਤਾਂ ਚੱਲਣਾ ਇੰਪੈਕਟ ਜੋ ਹੈ ਕਰਾਚੀ ਤੋਂ। ਹਾਂ ਤੁਹਾਡੀ ਗੱਲ ਸਹੀ। ਹਾਂ, ਤੇ ਉਹ ਪੀਪਲਸ ਰਾਣਾ ਪਾਰਟੀ। ਸਾਹਿਬ ਜਿਹੜੇ ਮਤਲਬ ਕਰਾਚੀ ਤੋਂ ਟਰਾਂਸਪੋਰਟਰ, ਹਾਲਾਂਕਿ ਸੁਣ ਰਹੇ ਆ ਕਿ ਉਹ ਸ਼ਾਇਦ ਉਹਨਾਂ ਨੂੰ ਵੀ ਕੋਈ ਸਬਸਿਡੀ ਦੇ ਰਹੇ ਨੇ, ਲੇਕਿਨ ਸਬਸਿਡੀ ਤਾਂ ਹੈ ਬਰਾਏ ਨਾ। ਹੂੰ। ਜਿਹੜੀ ਉੱਥੋਂ ਸਾਰੀ ਸ਼ਿਪਾਂ ਤੋਂ ਟਰੱਕਾਂ ਤੇ ਚੀਜ਼ਾਂ ਆਉਂਦੀਆਂ, ਤੇ ਇੰਨਾ ਤੇਲ ਤੇ ਚੀਜ਼ਾਂ ਦੇ ਰੇਟ, ਤੇ ਫਿਰ ਉਹ ਜਿਹੜੀਆਂ ਉਹ ਸਾਰੀ ਟਰਾਂਸਪੋਰਟੇਸ਼ਨ ਦੀ ਇੰਨੀ ਕਾਸਟ ਹੋ ਜਾਣੀ ਹੈ, ਤੇ ਟਰਾਂਸਪੋਰਟਰਾਂ ਉਹ ਨੇ ਤੇ ਬਹੁਤ ਕਹਿੰਦਾ ਇੰਪੈਕਟ ਆਏਗਾ। ਵਧਾ ਦਿੱਤਾ ਨਾ, 60% ਵਧਾ ਦਿੱਤਾ ਸੀ ਕੱਲ। ਹੋਰ ਕਿੰਨਾ ਵਧਾ, 100% ਵਧਾਉਣਗੇ ਹੁਣ। ਹਾਂ ਤੇ ਇਹ ਦੇਖੋ ਤੇ 60% ਕਾਸਟ ਵੱਧ ਗਈ ਚੋਈ ਸਾਹਿਬ ਫਿਊਲ ਦੀ। ਹਾਂ ਉਹ ਤੇ ਜ਼ਾਹਰ ਵਧਣੀ ਹੈ। ਤੇਲ 70% ਰਾਣਾ ਸਾਹਿਬ ਮਹਿੰਗਾ ਹੋਇਆ ਜਦੋਂ ਦੀ ਜੰਗ ਲੱਗੀ ਪਾਕਿਸਤਾਨ ਵਿੱਚ, 70% ਤਕਰੀਬਨ ਤੇਲ ਮਹਿੰਗਾ ਹੋ ਗਿਆ। ਬਸ ਇਹ ਤੁਸੀਂ ਉਹ ਦੇਖ ਲਓਗੇ ਇਹਦਾ, ਇਹਨਾਂ ਇਹ ਨੇ ਤੇ IMF ਪਿੱਛੇ ਦੇ ਲੋ। ਕਰਜ਼ੇ ਲਾ ਦੇਣੇ ਨੇ, ਪਹਿਲੇ ਯੂਈ ਦਾ ਲਾਣਾ ਹੋਇਆ, ਇਸ ਤੋਂ ਫਿਰ ਖਿੱਚ ਕੇ ਨਾ ਆਵਾਮ ਦਾ ਤੇਲ ਕੱਢ ਕੇ ਤੇ ਫਿਰ IMF ਦੇ ਲਾਣੇ ਨੇ। ਜਦੋਂ IMF ਦਾ ਕਰਜ਼ਾ ਲੈ ਜਾਏਗਾ, ਫਿਰ ਉਸ ਵਕਤ ਆਵਾਮ ਨੂੰ ਥੋੜਾ ਜਿਹਾ ਹੋਸ਼ ਆਣਾ ਹੈ। ਕੋਈ ਇਹਨਾਂ ਦੇ ਮੂੰਹ ਦੇ ਉੱਤੇ ਕੋਈ ਪਾਣੀ ਦਾ ਛਿੱਟਾ ਮਾਰੇਗਾ, ਤੇ ਛਿੱਟਾ ਜ਼ਾਹਿਰ ਹੈ ਤੇ ਸੋਸ਼ਲ ਮੀਡੀਆ ਨਹੀਂ ਮਾਰਨਾ। ਉਸ ਤੋਂ ਬਾਅਦ ਕੁਝ ਹੋਵੇ, ਸ਼ਾਇਦ ਕੋਈ ਅੱਲਾ ਖੈਰ ਕਰੇ, ਕੋਈ ਹਾਲਾਤ ਠੀਕ ਨਹੀਂ ਹੋਣਗੇ ਉਸ ਤੋਂ ਬਾਅਦ। ਅਸਲ ਬਿਲਕੁਲ ਨਹੀਂ ਠੀਕ ਹੋਣੀ। ਉਹਦੀ ਵਜ੍ਹਾ ਹੈ ਕਿ ਜਿਹੜਾ ਮੈਂ ਦੇਖਿਆ ਨਾ, ਕਿ ਜਿਹੜਾ ਸਾਡੇ ਲਈ ਲੈਸਨ ਲਰਨਡ ਇਹ ਆ ਕਿ ਸਾਡੀ ਇਕਨੋਮੀ ਕਦੀ ਵੀ ਜਦੋਂ ਦਾ ਪਾਕਿਸਤਾਨ ਬਣਿਆ ਸਹੀ ਨਹੀਂ ਹੋ ਸਕੀ। ਹੂੰ। ਹਰ ਜਿਹੜੀ ਵੀ ਨਵੀਂ ਹਕੂਮਤ ਆਉਂਦੀ ਹੈ ਉਹ ਕਹਿੰਦੀ ਜੀ ਕਿ ਅਸੀਂ ਸਹੀ ਕਰ ਰਹੇ ਹਾਂ, ਰਿਫਾਰਮਸ ਕਰ ਰਹੇ ਹਾਂ, ਇਹ ਕਰ ਰਹੇ ਹਾਂ, ਅੱਜ ਤੱਕ ਕੁਝ ਵੀ ਨਹੀਂ ਹੋਇਆ। ਉਹ ਅਯੂਬ ਨੇ। ਅਗਰ ਸਾਡੀ ਇਕਨੋਮੀ ਕੋ ਥੋੜੀ ਰਾਣਾ ਸਾਹਿਬ ਬਿਹਤਰ ਹੁੰਦੀ ਨਾ, ਹੂੰ। ਤੇ ਇਹਨੂੰ ਅਸੀਂ ਜਿਹੜਾ ਹੈ ਸ਼ੌਕ ਹੈ ਇਹਨੂੰ ਅਬਜ਼ੌਰਬ ਕਰ ਲੈਂਦੇ। ਬੜਾ ਆਰਾਮ ਨਾਲ ਠੀਕ ਹੈ ਨਾ। ਅਸੀਂ। ਤੇ ਬੜੇ ਆਰਾਮ ਨਾਲ ਹੁਣ ਸਾਡੀ। ਸਾਹਿਬ ਹੈ, ਕੱਲ ਤੋਂ ਨਾ ਮੈਂ ਤੇ ਪਰੇਸ਼ਾਨ ਹੋਇਆ ਕਿ ਉਹ ਵਜ਼ੀਰ ਵੀ ਕੁਝ ਨਾ ਮਜ਼ਾਕ ਵਿੱਚ ਕਰ ਰਹੇ ਸਨ, ਸਰਕਾਰੀ ਅਫਸਰ ਵੀ। ਉਹ WhatsApp ਤੇ ਟਵਿੱਟਰ ਵੇਖ ਲਈ ਹੋਣੀ ਤੁਸੀਂ ਕਿ ਪਾਕਿਸਤਾਨ ਤੇ ਪਹਿਲੇ ਹੀ ਨਾਜ਼ੁਕ ਮੋੜ ਤੇ ਖਲੋਤਾ ਸੀ, ਤੇ ਦੁਨੀਆ ਹੁਣ ਖਲੋਤੀ। ਸਾਨੂੰ ਇਹ ਫਾਇਦਾ ਹੋਇਆ ਕਿ ਦੁਨੀਆ ਨਾਜ਼ੁਕ ਮੋੜ ਤੇ ਪਹੁੰਚੀ ਹੈ ਤੇ ਪਾਕਿਸਤਾਨ ਉੱਥੇ ਪਹਿਲੇ ਖਲੋਤਾ ਸੀ। ਇਹਦੇ ਚ ਹੱਸਣ ਵਾਲੀ, ਮਜ਼ਾਕ ਕਰਨ ਵਾਲੀ ਕਿਹੜੀ ਗੱਲ ਹੈ? ਹਾਂ ਇਹ ਬਿਲਕੁਲ ਚੱਲ ਰਹੀ ਹੈ, ਲੋਕ ਇਹਨੂੰ WhatsApp ਗਰੁੱਪਾਂ ਸ਼ੇਅਰ ਕਰ ਰਹੇ ਨੇ, ਇਹ ਤੇ ਆਪਣੇ ਸਿਰ ਮੀਮ ਚੱਲ ਰਹੀ ਹੈ। ਮੁਹਿੰਮ ਚੱਲ ਰਹੀ ਹੈ, ਤੇ ਇਹ ਤੇ ਆਪਣੇ ਆਪ ਨੂੰ ਧੜਤਰ ਮਾਰਨ ਵਾਲੀ ਗੱਲ ਹੈ। ਇਹ ਕੋਈ ਫਖਰ ਵਾਲੀ ਗੱਲ ਹੈ, ਹੱਸਣ ਵਾਲੀ ਗੱਲ ਹੈ? ਇਹ ਰੋਣ ਵਾਲੀ ਗੱਲ ਹੈ ਕਿ ਤੁਹਾਡੇ ਕੋਲ ਇੰਨਾ ਬਿਲਕੁਲ। ਹੈ ਹੀ ਨਹੀਂ ਕਿ ਤੁਸੀਂ ਅਬਜ਼ੌਰਬ ਕਰ ਸਕੋ ਕਿ ਸ਼ੌਕ ਹਾਂਜੀ ਕਿ ਤੁਸੀਂ ਕਹਿ ਰਹੇ ਹੋ। ਹਾਂ ਉਹ ਕਰ ਹੀ ਨਹੀਂ ਸਕੇ ਨਾ ਅਸੀਂ, ਨਹੀਂ ਤਾਂ ਅਦਰਵਾਈਜ਼ ਕੋਈ ਥੋੜਾ ਬਹੁਤਾ ਲੋਕਾਂ ਨੂੰ ਰਿਲੀਫ ਚਲੋ ਇਹ ਕਿ ਕੁਝ ਵਧਾ ਦਿੰਦੇ ਕੋ। ਇਹ ਹੂੰ। ਤੇ ਯਕਦਮ ਹੀ ਮਤਲਬ ਦੇਖੋ ਨਾ ਤੁਸੀਂ, ਕੋਈ 137 ਤੇ ਪਹਿਲਾਂ 50-52 ਰੁਪਏ ਵਧਿਆ, ਮਤਲਬ 200 ਦੇ ਕਰੀਬ ਕਰੀਬ ਤੇਲ ਵੱਧ ਗਏ। ਬਿਲਕੁਲ ਬਿਲਕੁਲ। ਤੇ ਇਹ ਤੇ ਇਹਨਾਂ ਲੋਕ ਮਤਲਬ ਲੋਕ ਤੇ 5-10 ਰੁਪਏ ਤੁਹਾਨੂੰ ਪਤਾ ਬਰਦਾਸ਼ਤ ਨਹੀਂ ਕਰ ਸਕਦੇ। ਨਹੀਂ ਜਦੋਂ ਕਰ 2-4 ਰੁਪਏ ਤੇਲ ਵੱਧਦਾ ਤੇ ਲੋਕ ਰੋਣ ਲੱਗ ਪੈਂਦੇ ਨੇ। ਅਰੇ ਨਾ, ਇਮਰਾਨ ਖਾਨ ਦੀ ਗਵਰਨਮੈਂਟ ਦੇ ਦੌਰਾਨ ਕਹਿੰਦਾ ਜੀ 5 ਰੁਪਏ 4 ਰੁਪਏ ਵਧਾ ਦਿੱਤਾ, ਤੁਹਾਨੂੰ ਕੀ ਪਤਾ ਆਵਾਮ ਦੇ ਉੱਤੇ ਕੀ ਫਰਕ ਪੈਂਦਾ ਹੈ? ਤੇ ਹੁਣ ਇਹਨਾਂ ਨੇ ਵਧਾਇਆ, ਤੇ ਹੁਣ ਦੱਸਣ। ਅਸਲ ਇਹਨਾਂ ਨੂੰ ਰਾਣਾ ਸਾਹਿਬ ਤੁਹਾਨੂੰ ਪਤਾ ਹੈ ਕਿ ਇਹਨਾਂ ਦੀ ਲਿਟੀਮੇਸੀ ਦੇ ਮਸਾਇਲ ਨੇ। ਹੂੰ। ਇਹ ਤੇ ਇਹਨਾਂ ਨੂੰ ਟੈਨਸ਼ਨ ਕੋਈ ਨਹੀਂ ਕਿ ਕੋਈ ਸਾਡੀ ਪਬਲਿਕ ਦੇ ਵਿੱਚ ਜਿਹੜੀ ਨਾ ਉਹ ਸਾਡੀ ਕੋਈ ਮਤਲਬ ਖਰਾਬ ਹੁੰਦੀ ਹੈ ਰਿਪਿਊਟ। ਆਏ ਰਹਿ ਕੇ ਉਹ ਤੇ ਇਹਨਾਂ ਨੂੰ ਪਤਾ ਕਿ ਇਲੈਕਸ਼ਨ ਤੇ ਜੈਨੂਇਨ ਤਰੀਕੇ ਨਾਲ ਜਿੱਤਣਾ ਕੋਈ ਨਹੀਂ। ਉਹ ਤੇ ਇਲੈਕਸ਼ਨ ਤੇ ਇਦਾਂ ਹੀ ਬਸ ਤੁਹਾਨੂੰ ਪਤਾ ਫਾਰਮ 47 ਨਿਕਲ ਗਿਆ ਸੀ, ਤੇ ਇਸ ਕਰਕੇ ਆਵਾਮ ਦਾ ਖੂਨ ਜਿੰਨਾ ਕੱਢਣਾ ਕੱਢ ਲਓ, ਕੋਈ ਮਸਲਾ ਨਹੀਂ। ਬਿਲਕੁਲ ਇਸੇ ਲਈ ਇਹ ਲਿਆਏ। ਲੱਗੇ ਹੋਏ ਨੇ, ਹਾਲੇ ਤੱਕ ਤਾਂ ਕੋਈ ਵੀ ਰਿਫਾਰਮ ਨਜ਼ਰ ਨਹੀਂ ਆ ਰਹੀ। ਉਹ ਇਸੇ ਲਈ ਨਹੀਂ ਲਿਆਇਆ ਗਿਆ ਆਵਾਮ ਦੇ ਵੋਟਾਂ ਤੋਂ, ਫਿਰ ਇਹਨਾਂ ਨੇ ਆਵਾਮ ਦੀ ਮੰਨੀ ਸੀ। ਹੁਣ ਜਿਹੜੇ ਲੈ ਕੇ ਆਏ ਨੇ ਹੁਣ ਉਹਨਾਂ ਦੀ ਮੰਨਣਗੇ। ਤੇ ਵਧਾਈ ਜਾਣ ਫਿਰ ਇਹਨਾਂ ਦਾ ਮਤਲਬ। ਇਹ ਤੇ ਚੀਜ਼ਾਂ ਦੀ ਤੁਹਾਨੂੰ ਪਤਾ ਇੱਥੇ ਅੱਗ ਲੱਗ ਜਾਏਗੀ ਹਰ ਚੀਜ਼ ਨੂੰ, ਤੁਸੀਂ ਹੁਣ ਦੇਖੋਗੇ 2-3 ਹਫ਼ਤਿਆਂ 'ਚ। ਬਸ ਤੇ ਬਸ ਉਹਨੂੰ ਇਜਾਜ਼ਤ ਲਈਏ। ਮੈਂ ਤੇ ਖਾਣੇ ਤੇ ਜਾਣਾ ਹੈ, ਰੋਟੀ ਖਾਣੀ ਹੈ। ਪਤਾ ਨਹੀਂ ਹੁਣ ਉੱਥੇ ਵੀ ਅੱਛਾ। ਕਹਾਂਗੇ ਤੇ ਰੇਟ ਜਿਹੜਾ ਹੈ ਨਾ ਡਬਲ ਨਾ ਹੋ ਗਿਆ ਹੋਵੇ। ਤੇ ਕੱਲ ਕਰਾਂਗੇ ਹਾਂ ਗੱਲ, ਉਹ ਵੀ ਤੇ ਤਾਜ਼ਾ ਤਰੀਨ ਕੀ ਚੱਲ ਰਿਹਾ ਕੱਲ ਕਰਾਂਗੇ ਚੋਈ ਸਾਹਿਬ। ਇਹ ਜੰਗ ਦੀ ਸੂਰਤ ਹਾਲ ਤੇ ਨਾਲ ਕਰਾਂਗੇ ਪੰਜਾਬ ਵਿੱਚ ਵੀ ਕੋਈ ਅੰਦਰੂਨੇ ਖਾਨਾ, ਕੁਝ ਜੰਗਾਂ ਤੇ ਚੱਲ ਰਹੀਆਂ ਹੋਣਗੀਆਂ, ਕੋਈ ਇੱਕ ਜੰਗ ਫੜ ਲੈਣਾ ਉਹਦੇ ਚ। ਠੀਕ ਆ, ਉਹ ਵੀ ਚੈੱਕ ਕਰ ਲੈਂਦੇ ਆ। ਤੇ ਫਿਰ ਅੱਜ ਲਈ ਇੰਨਾ ਹੀ ਮੇਰਾ ਖਿਆਲ। ਬਸ ਤੇ ਅੱਜ ਇਜਾਜ਼ਤ ਲੈਂਦੇ ਆ, ਲੇਕਿਨ ਇਹ ਕਿ ਤੇਲ ਦੇ ਨਾਲ ਜਿਹੜੀ ਅਸਲ ਗੱਲ ਇੱਕ ਮੈਂ ਭੁੱਲ ਗਿਆ, ਉਹ ਬਿਜਲੀ ਦੇ ਬਿੱਲ ਤੇ ਗੈਸ ਦੇ ਬਿੱਲ ਜਿਹੜੇ ਉਹ ਵੀ ਵਧਣੇ ਵਾਲੇ ਨੇ। ਓਏ ਉਹਨਾਂ ਦੇ ਵੀ ਬਹੁਤ ਇਜ਼ਾਫਾ ਹੋਣੇ ਵਾਲਾ। ਤੇ ਕੱਲ ਦੱਸਣੀ ਸੀ ਲੋਕਾਂ ਨੂੰ ਖਬਰ, ਉਹ ਤੇ ਅੱਜ ਹੀ ਤੁਸੀਂ ਸਾਰੇ ਬੰਬ ਫੋੜਨੇ ਸਨ। ਤੇ ਉਹ ਰਾਣਾ ਸਾਹਿਬ ਮੈਂ ਦੁਖੀ ਅੰਦਰੋਂ ਇੰਨਾ ਕਿ ਮੈਂ ਤੁਹਾਨੂੰ ਦੱਸਾਂ ਕਿ ਮੈਂ ਓਏ ਕੋਈ ਹੋਏ। ਸਮਝ ਨਹੀਂ ਆ ਰਹੀ ਕੀ ਕਰੀਏ। ਬਸ ਉਹ ਸਾਨੂੰ ਵੀ ਤੇ ਨਹੀਂ ਪਤਾ ਚੋਈ ਸਾਹਿਬ। ਬਸ ਇਸ ਤਰ੍ਹਾਂ ਥੋੜਾ ਜਿਹਾ ਨਾ ਸਬਰ ਦੇ ਨਾਲ ਗੌਰ ਕਰੋ, ਫਿਕਰ ਕਰੋ, 2-4 ਦਿਨ ਦਾ ਫਾਕਾ ਕਰੋ, ਫਿਰ ਸ਼ਾਇਦ ਦਿਮਾਗ ਕੰਮ ਕਰਨਾ ਸ਼ੁਰੂ ਕਰੇ ਕਿ ਹੁਣ ਅੱਗੇ ਕਰੀਏ ਕੀ।
ਲੋ ਲਓ ਫਿਰ ਜੀ ਫਿਰ ਚਲੋ। ਰੱਬ ਰਾਖਾ। ਤੇ ਚੋਈ ਸਾਹਿਬ ਫਿਰ ਕੱਲ ਫਿਰ ਮਿਲਾਂਗੇ ਤੇ ਗੱਲ ਕਰਾਂਗੇ ਤੇ ਲੋਕਾਂ ਨੂੰ ਦਵਾਂਗੇ ਕਿ ਨਵੇਂ ਪਰਸਪੈਕਟਿਵ ਤੇ ਨਵੀਆਂ ਖਬਰਾਂ। ਲਓ ਜੀ, ਅੱਲਾ ਬੇਲੀ। ਲਓ ਜੀ ਫਿਰ ਅੱਲਾ ਦੇ ਹਵਾਲੇ।